ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਜੁੜੇ ਹੋਏ ਹੋ, ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 20 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਉਹ ਬਹੁਤ ਹੀ ਨੇੜੇ ਆ ਉਸ ਫੈਸਲੇ ਦੇ ਜਿਹਦੇ ਮੁਤਾਬਕ ਗੈਸ ਟੈਕਸ ਹੌਲੀਡੇ ਅਤੇ ਸਟੂਡੈਂਟਸ ਦੇ ਲੋਨ ਨੂੰ ਮਾਫ ਕੀਤਾ ਜਾਊਗਾ। ਗੈਸ ਟੈਕਸ ਹੌਲੀਡੇ ਦਾ ਮਤਲਬ ਇਹ ਆ ਵੀ ਕੁਛ ਹਫ਼ਤਿਆਂ ਦੇ ਲਈ ਜਾਂ ਕੁਛ ਮਹੀਨਿਆਂ ਦੇ ਲਈ ਜੋ ਫੈਡਰਲ ਟੈਕਸ ਹੁੰਦਾ ਹੈਗਾ ਗੈਸ ਦੇ ਉੱਤੇ ਉਹ ਮਾਫ ਕੀਤਾ ਜਾ ਸਕਦਾ ਆ। 18.3 ਸੈਂਟ ਪਰ ਗੈਲਨ ਫੈਡਰਲ ਟੈਕਸ ਆ। ਸਾਡੀ ਜਿਹੜੀ ਕੈਲੀਫੋਰਨੀਆ ਦੀ ਸਟੇਟ ਆ, ਇੱਥੇ ਸਟੇਟ ਦੇ ਟੈਕਸਸ ਬਹੁਤ ਜ਼ਿਆਦਾ, ਇਸ ਕਰਕੇ ਗੈਸ ਦੀਆਂ ਪ੍ਰਾਈਸਿਸ ਬਹੁਤ ਹਾਈ ਹੈਗੀਆਂ। ਪਰ ਜੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ 18.3 ਸੈਂਟ ਦਾ ਪਰ ਗੈਲਨ ਦਾ ਫੈਡਰਲ ਟੈਕਸ ਹਟਾਉਂਦੇ ਆ, ਉਹਨੂੰ ਕਾਂਗਰਸ ਨੂੰ ਐਕਟ ਕਰਨਾ ਪਊਗਾ। ਕਾਂਗਰਸ ਨੂੰ ਇਸ ਨੂੰ ਪਾਸ ਕਰਨਾ ਪਊਗਾ। ਨੈਸ਼ਨਲੀ ਗੈਸ ਦੀ ਐਵਰੇਜ $5 ਪਰ ਗੈਲਨ ਦੇ ਹਿਸਾਬ ਚਲੇ ਗਈ ਆ। ਇਨ ਕੈਲੀਫੋਰਨੀਆ ਦੇ ਵਿੱਚ $6 ਪਰ ਗੈਲਨ ਦੇ ਹਿਸਾਬ ਦੇ ਨਾਲ ਅੱਜ ਜਿਹੜੀ ਗੈਸ ਆ ਹੈਗੀ ਆ। ਸੋ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਘਬਰਾਹਟ ਆ ਗੈਸ ਨੂੰ ਲੈ ਕੇ। ਬਹੁਤ ਹੀ ਜ਼ਿਆਦਾ ਪ੍ਰਾਈਸਿਸ ਗੈਸ ਦੀਆਂ ਚੜ੍ਹੀਆਂ ਹੋਈਆਂ ਹੈਗੀਆਂ। ਇਸੇ ਤਰ੍ਹਾਂ ਜੇ ਗੱਲ ਕਰਦੇ ਜਾਈਏ ਸਟੂਡੈਂਟ ਲੋਨ ਮਾਫੀ ਦੀ ਅਤੇ ਉਹਦੇ ਉੱਤੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਬਹੁਤ ਜਲਦੀ ਵੀ ਇਸੇ ਵੀਕ ਦੇ ਵਿੱਚ ਮੈਂ ਕੋਈ ਨਾ ਕੋਈ ਡਿਸੀਜਨ ਲੈਣ ਜਾ ਰਿਹਾ ਆ। ਸਟੂਡੈਂਟ ਲੋਨ ਮਾਫ ਕਰਨ ਦੇ ਸੰਬੰਧ ਦੇ ਵਿੱਚ ਕੀ ਕੰਡੀਸ਼ਨਸ ਹੋਣੀਆਂ, ਕੀ ਨਹੀਂ ਹੋਣੀਆਂ। ਸੋ ਇਹ ਦੇਖਦੇ ਹਾਂ। ਜਦੋਂ ਉਹਨਾਂ ਨੂੰ ਇੱਕ ਕੁਐਸਚਨ ਪੱਤਰਕਾਰ ਵੱਲੋਂ ਇਹ ਪੁੱਛਿਆ ਗਿਆ ਵੀ ਰਿਸੈਸ਼ਨ ਆ ਰਿਹਾ ਹੈ ਅਤੇ ਫਿਰ ਉਹ ਥੋੜ੍ਹੇ ਅਪਸੈਟ ਹੁੰਦੇ ਨਜ਼ਰ ਆਏ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਵਾਰ-ਵਾਰ ਇਹ ਸੇਮ ਕੁਐਸਚਨ ਕਿਉਂ ਪੁੱਛਦੇ ਹੋ। ਇਸੇ ਤਰ੍ਹਾਂ ਜੇ ਆਪਾਂ ਕੈਲੀਫੋਰਨੀਆ ਦੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੇ ਡੈਮੋਕਰੇਟਸ ਹੁਣ ਇਨਵੈਸਟੀਗੇਟ ਕਰਨ ਜਾ ਰਹੇ ਵੀ ਗੈਸ ਦੀਆਂ ਪ੍ਰਾਈਸਿਸ ਹਾਈ ਇੰਨੀਆਂ ਕਿਉਂ ਹੈਗੀਆਂ, ਇੰਨੀਆਂ ਜ਼ਿਆਦਾ ਕਿਉਂ ਆ। $6 ਪਰ ਗੈਲਨ ਦੇ ਹਿਸਾਬ ਨਾਲ ਗੈਸ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਹੈਗੀ ਆ। ਅਸੈਂਬਲੀ ਸਪੀਕਰ ਐਂਥਨੀ ਰੈਂਡਨ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਇੱਕ ਬਾਈ ਪਾਰਟੀਸ਼ਨ ਕਮੇਟੀ ਸੈਟਅਪ ਕਰਨ ਜਾ ਰਹੇ ਹਾਂ ਜੋ ਇਨਵੈਸਟੀਗੇਟ ਕਰੂਗੀ ਗੈਸ ਪ੍ਰਾਈਸਿਸ ਗੌਜਿੰਗ ਉਹ ਹੁੰਦਾ ਵੀ ਜਾਣਬੁੱਝ ਕੇ ਪ੍ਰਾਈਸਿਸ ਨੂੰ ਤੁਸੀਂ ਕੀਮਤਾਂ ਨੂੰ ਵਧਾਉਂਦੇ ਹੈਗੇ ਆ ਅਤੇ ਕਿਸ ਤਰ੍ਹਾਂ ਉਹ ਆਇਲ ਕੰਪਨੀਆਂ ਨੂੰ ਕੁਐਸਚਨ ਕਰ ਸਕਦੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ ਕਈ ਏਰੀਏ ਦੇ ਵਿੱਚ $6.40 ਨੂੰ ਹੋ ਚੁੱਕੀ ਆ, ਜਦ ਕਿ ਨੈਸ਼ਨਲ ਐਵਰੇਜ $4.98 ਹੈਗੀ ਆ। ਪਰ ਜੋ ਰਿਪਬਲਿਕਨ ਕਾਂਗਰਸਮੈਨ ਆ ਕੈਲੀਫੋਰਨੀਆ ਦੇ ਵਿੱਚ ਉਹ ਕਹਿ ਰਹੇ ਆ ਵੀ ਇਹ ਕਮੇਟੀਆਂ ਬਣਾਉਣ ਦਾ ਮੌਕਾ ਨਹੀਂ ਹੈ, ਹੁਣ ਤੁਹਾਨੂੰ ਰੀਵੇਟ ਦੇਣੀ ਚਾਹੀਦੀ ਹੈਗੀ ਆ ਤਾਂ ਕਿ ਜਾਂ ਟੈਕਸ ਹਟਾਉਣਾ ਚਾਹੀਦਾ ਆ ਤਾਂ ਕਿ ਜੋ ਕੈਲੀਫੋਰਨੀਆ ਦੇ ਵਸਿੰਦੇ ਆ, ਰੈਜ਼ੀਡੈਂਟਸ ਆ, ਉਹਨਾਂ ਨੂੰ ਕੁਛ ਸੁੱਖ ਦਾ ਸਾਹ ਆ ਸਕੇ। ਅਗਲੀ ਖਬਰ ਵੱਲ ਚੱਲੀਏ, ਹਾਂਗਕਾਂਗ ਤੋਂ ਆ ਰਹੀ ਹੈ। ਹਾਂਗਕਾਂਗ ਦੇ ਵਿੱਚ ਇੱਕ ਬਹੁਤ ਹੀ ਵੱਡਾ ਰੈਸਟੋਰੈਂਟ ਹੈਗਾ ਆ, ਉਸ ਨੂੰ ਜੰਬੋ ਫਲੋਟਿੰਗ ਰੈਸਟੋਰੈਂਟ ਕਰਕੇ ਜਾਣਿਆ ਜਾਂਦਾ ਆ ਅਤੇ ਉਹਦੇ ਸੰਬੰਧ ਦੇ ਵਿੱਚ ਖਬਰ ਇਹ ਆ ਰਹੀ ਆ ਵੀ ਰੈਸਟੋਰੈਂਟਸ ਨੇ ਇੱਕ ਐਡਵਰਸ ਕੰਡੀਸ਼ਨ ਕਹਿ ਸਕਦੇ ਆ ਉਹਨੂੰ ਪਈ ਹੈਗੀ ਆ, ਜਿਸ ਦੇ ਮੁਤਾਬਕ ਜਿਹੜਾ ਰੈਸਟੋਰੈਂਟ ਆ ਉਹ ਪਾਣੀ 'ਚ ਡੁੱਬਦਾ ਨਜ਼ਰ ਆ ਰਿਹਾ ਹੈਗਾ। ਸਾਊਥ ਚਾਈਨਾ ਸੀ ਦੇ ਵਿੱਚ ਪਾਣੀ ਆਲਰੇਡੀ ਇਸ ਵੈਸਲ ਦੇ ਵਿੱਚ ਚਲਾ ਗਿਆ ਹੈਗਾ ਅਤੇ ਇਸ ਦੇ ਨਾਲ ਉਸ ਦਾ ਡੁੱਬਣ ਦਾ ਜਿਹੜਾ ਖਦਸ਼ਾ ਆ ਉਹ ਵੀ ਪੈਦਾ ਹੋ ਗਿਆ ਹੈਗਾ। ਵਾਟਰ ਡੈਪਥ ਜਿੱਥੇ ਵੀ ਇਹ ਹੈਗਾ ਰੈਸਟੋਰੈਂਟ 1000 ਮੀਟਰ ਦੇ ਕਰੀਬ ਹੈਗੀ ਆ, ਸੋ ਕਾਫੀ ਡੂੰਘਾ ਪਾਣੀ ਇੱਥੇ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜੋ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ $60,000 ਵਰਥ ਮੈਥ ਇੱਕ ਜਗ੍ਹਾ ਫੜੀ ਗਈ ਆ ਜੋ ਕਿ ਬੱਚਿਆਂ ਦੀ ਜੋ ਸੀਟ ਹੁੰਦੀ ਹੈਗੀ ਆ ਉਸ ਦੇ ਥੱਲੇ ਰੱਖੀ ਹੋਈ ਸੀ। US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਇਹ ਕਿਹਾ ਕਿ $60,000 ਵਰਥ ਆਫ ਮੈਥਫੈਟਾਮੀਨ ਜੋ ਕਿ ਚਾਈਲਡ ਬੂਸਟਰ ਸੀਟ ਦੇ ਥੱਲੇ ਰੱਖੀ ਹੋਈ ਸੀ ਉਸ ਦੇ ਥੱਲਿਓਂ
ਇਹ ਗੈਸ ਆ ਇਹ ਜੋ ਮੈਥ ਆ $60,000 ਦੀ ਉਹ ਫੜੀ ਗਈ ਹੈਗੀ ਆ। ਏਜੰਟਸ ਜੋ ਇਸ ਨੂੰ ਅਸਾਈਨ ਕੀਤੇ ਗਏ ਸੀ ਬਾਰਡਰ ਪੈਟਰੋਲ ਸਟੇਸ਼ਨ ਮੁਰੀਏਟਾ ਦੇ ਵਿੱਚ, ਉਹਨਾਂ ਨੇ ਦੱਸਿਆ ਹੈਗਾ ਭਈ K9 ਟੀਮ ਨੇ ਇਸ ਨੂੰ ਫੜਿਆ ਹੈਗਾ ਤੇ $60,000 ਦੀ ਕੀਮਤ ਦੀ ਇਹ ਮੈਥ ਉਸ ਬੱਚੇ ਦੀ ਜੋ ਚਾਈਲਡ ਸੀਟ ਆ ਉਹਦੇ ਥੱਲੇ ਰੱਖੀ ਹੋਈ ਸੀਗੀ। ਕੈਲੀਫੋਰਨੀਆ ਡਿਪਾਰਟਮੈਂਟ ਜਸਟਿਸ ਹੁਣ ਪ੍ਰੋਸੀਕਿਊਟ ਕਰਨ ਜਾ ਰਿਹਾ ਜੋ ਡਰਾਈਵਰ ਸੀ, ਤੇ ਨਾਲ ਦੀ ਨਾਲ ਉਹਨਾਂ ਨੂੰ ਜੋ ਕਾਰ ਸੀ ਉਸ ਨੂੰ ਵੀ ਸੀਜ਼ ਕਰ ਲਿਆ ਗਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਫਲਾਈਟ ਕੈਂਸਲੇਸ਼ਨਸ ਅੱਜ ਕੱਲ੍ਹ ਬਹੁਤ ਚੱਲ ਰਹੀਆਂ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ USA ਦੇ ਵਿੱਚ ਫਲਾਈਟਸ ਪਿਛਲੇ ਵੀਕਐਂਡ ਦੇ ਦੌਰਾਨ ਕੈਂਸਲ ਹੋਈਆਂ ਹੈਗੀਆਂ, ਤੇ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਹੀ ਲੱਗਦਾ ਹੈ। ਕਹਿੰਦੇ 14,000 ਦੇ ਕਰੀਬ ਡੋਮੈਸਟਿਕ ਫਲਾਈਟਸ ਕੈਂਸਲ ਹੋਈਆਂ USA ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ। 900 ਫਲਾਈਟਸ ਇਕੱਲੇ ਐਤਵਾਰ ਨੂੰ ਹੀ ਕੈਂਸਲ ਹੋਈਆਂ ਸੀਆਂ। ਡੈਲਟਾ ਉਹ ਏਅਰਲਾਈਨ ਆ ਜਿਹਦੀਆਂ ਸਭ ਤੋਂ ਜ਼ਿਆਦਾ ਕੈਂਸਲੇਸ਼ਨ ਹੋਈਆਂ। 200 ਫਲਾਈਟਸ ਉਹਨਾਂ ਦੀਆਂ ਗਰਾਊਂਡ ਕਰ ਦਿੱਤੀਆਂ ਗਈਆਂ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ US ਦੇ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੇਜ਼ ਉਹ ਵੀ ਇੱਕ ਏਅਰਪੋਰਟ 'ਤੇ ਖੜੇ ਨਜ਼ਰ ਆਏ ਕਿਉਂਕਿ ਉਹਨਾਂ ਦੀ ਖੁਦ ਦੀ ਫਲਾਈਟ ਵੀ ਕੈਂਸਲ ਹੋ ਗਈ ਸੀ। ਜੂਨ ਮਹੀਨੇ ਤੋਂ ਲੈ ਕੇ US ਏਅਰਪੋਰਟਸ ਦੇ ਐਵਰੇਜ 2.2 ਮਿਲੀਅਨ ਪੈਸੇਂਜਰਸ ਐਵਰੀ ਡੇ ਟਰੈਵਲ ਕਰਦੇ ਹੈਗੇ ਆ, ਪਰ ਇਹ ਜੋ ਵੱਡੀ ਪ੍ਰੋਬਲਮ ਆ ਪਹਿਲਾਂ ਇੰਨੀ ਨਹੀਂ ਆਉਂਦੀ ਸੀ, ਹੁਣ ਇਹ ਆਣੀ ਸ਼ੁਰੂ ਹੋਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਹੰਡਰਡਸ ਆਫ ਹੋਮਲੈਸ ਲੋਕਾਂ ਦੀ ਪਿਛਲੇ ਦਿਨਾਂ ਦੇ ਦੌਰਾਨ ਮੌਤ ਹੋਈ ਆ। ਕਾਰਨ ਉਹਦਾ ਇਹ ਆ ਵੀ ਬਹੁਤ ਹੀ ਜ਼ਿਆਦਾ ਹੀਟ ਆ, ਐਕਸਟ੍ਰੀਮ ਹੀਟ ਆ, ਐਕਸੈਸਿਵ ਹੀਟ ਕਰਕੇ ਵੈਦਰ ਰਿਲੇਟਡ ਮੌਤਾਂ USA ਦੇ ਵਿੱਚ ਹੋਈਆਂ ਆ। ਹਰੀਕੇਨ ਦੇ ਨਾਲ, ਫਲੱਡਿੰਗ ਦੇ ਨਾਲ, ਟੋਰਨੈਡੋਜ਼ ਦੇ ਨਾਲ ਵੀ ਮੌਤਾਂ ਹੁੰਦੀਆਂ, ਪਰ ਹੋਮਲੈਸ ਲੋਕਾਂ ਦੀਆਂ ਮੌਤਾਂ ਜੋ ਆ ਉਹ ਹੀਟ ਕਰਕੇ ਇੰਨੀਆਂ ਜ਼ਿਆਦਾ ਹੋਈਆਂ ਹੈਗੀਆਂ। ਹੀਟ ਆਪਾਂ ਦੇਖੀ ਸੀ ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ 'ਤੇ 105 ਡਿਗਰੀ ਤੱਕ ਵੀ ਪਹੁੰਚ ਗਈ ਸੀ। ਐਨੂਅਲੀ ਕਹਿੰਦੇ 1500 ਦੇ ਕਰੀਬ ਮੌਤਾਂ ਹੁੰਦੀਆਂ ਹੈਗੀਆਂ ਆ ਹੋਮਲੈਸ ਦੀਆਂ, ਪਰ ਇਸ ਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈਆਂ ਆ ਕਿਉਂਕਿ ਬਹੁਤ ਸਾਰੇ ਸੜਕਾਂ 'ਤੇ ਜਾਂ ਬਾਹਰ ਰਹਿੰਦੇ ਆ ਅਤੇ ਉਹਨਾਂ ਦੇ ਕੋਲ ਜਗ੍ਹਾ ਠੰਡੀ ਨਹੀਂ ਹੁੰਦੀ। ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਬੰਦੇ ਨੇ ਆਪਣੇ ਹੀ ਘਰ ਦੇ ਪਿੱਛੇ ਦੇਖਿਆ ਵੀ ਇੱਕ ਬਹੁਤ ਵੱਡਾ ਰਿਛ ਆ, ਅਤੇ ਉਸ ਨੇ ਪੁਲਿਸ ਨੂੰ ਇਨਫੋਰਮ ਕੀਤਾ, ਅਤੇ ਪੁਲਿਸ ਤੋਂ ਬਾਅਦ ਇਹ ਪਤਾ ਚੱਲਿਆ ਵੀ ਉਹਨਾਂ ਨੇ ਇਸ ਨੂੰ ਜਿਹੜਾ ਆ ਫੜ ਲਿਆ ਅਤੇ ਫੜ ਕੇ ਐਨੀਮਲ ਕੰਟਰੋਲ ਵਾਲੇ ਲੈ ਗਏ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਦੇ ਰਹੇ ਚੈਲੰਜਰ ਇੱਕ ਸੋਸ਼ਲਿਸਟ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਡੈਮੋਕ੍ਰੇਟਿਕ ਪਾਰਟੀ ਨੂੰ ਛੱਡਣ ਜਾ ਰਿਹਾ ਹਾਂ। ਜਿਸ ਹਿਸਾਬ ਦੇ ਨਾਲ ਮੈਂ ਦੇਖਿਆ ਆ ਵੀ ਇਹਨਾਂ ਨੇ ਪੂਰੇ ਕੈਲੀਫੋਰਨੀਆ ਨੂੰ ਜਿਹੜਾ ਆ ਉਹ ਖਰਾਬ ਕਰ ਦਿੱਤਾ ਆ। ਕੈਲੀਫੋਰਨੀਆ ਗਵਰਨਟੇਨੀਅਲ ਕੈਂਡੀਡੇਟ ਮਾਈਕਲ ਸ਼ੈਲਨਬਰਗਰ ਨੇ ਇਹ ਕਿਹਾ ਵੀ ਕੈਲੀਫੋਰਨੀਆ ਸਕੂਲਸ ਦਾ ਵੀ ਇਹ ਜਿਹੜਾ ਆ ਬੁਰਾ ਹਾਲ ਹੈਗਾ ਆ, ਅਤੇ ਪਿਛਲੇ ਪੂਰੇ 1 ਸਾਲ ਦੇ ਦੌਰਾਨ ਕੈਲੀਫੋਰਨੀਆ ਦੇ ਜੋ ਸਕੂਲਸ ਆ ਉਹ ਗਵਰਨਰ ਗੈਬਨ ਨਿਊਸਮ ਵੱਲੋਂ ਬੰਦ ਰੱਖੇ ਗਏ ਸੀ, ਅਤੇ ਉਸੇ ਦੌਰਾਨ ਸਕੂਲ ਦੇ ਵਿੱਚ ਬੱਚਿਆਂ ਦਾ ਜਿਹੜਾ ਆ ਪੂਰਾ ਸਾਲ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਨਾਲ ਖਰਾਬ ਵੀ ਹੋਇਆ ਹੈਗਾ। ਅਗਲੀ ਖਬਰ UK ਤੋਂ ਆ ਰਹੀ ਆ। UK ਦੇ ਵਿੱਚ ਇੱਕ ਬਹੁਤ ਵੱਡੀ ਸਟ੍ਰਾਈਕ ਹੋਣ ਜਾ ਰਹੀ ਆ, ਖਾਸ ਕਰਕੇ ਜਿਸ ਦਾ ਨਾਮ ਰੇਲ ਸਟ੍ਰਾਈਕ ਕਰਕੇ ਕਿਹਾ ਜਾ ਰਿਹਾ ਆ। UK ਦੇ ਇਤਿਹਾਸ ਦੇ ਵਿੱਚ ਕਹਿੰਦੇ ਭਈ 30 ਸਾਲਾਂ ਬਾਅਦ ਇਹ ਏਡੀ ਵੱਡੀ ਸਟ੍ਰਾਈਕ ਹੋਣ ਜਾ ਰਹੀ ਆ। UK ਦੀ ਜੋ ਰੇਲ ਕੰਪਨੀ ਆ ਉਹਨਾਂ ਦੇ EMPLOYEES ਬਹੁਤ ਅਪਸੈਟ ਹੈਗੇ ਆ। ਪਿਛਲੇ ਸਾਲਾਂ ਦੇ ਦੌਰਾਨ 2-3 ਸਾਲਾਂ ਦੇ ਦੌਰਾਨ ਕਰੋਨਾ ਵਾਇਰਸ ਦੇ ਦੌਰਾਨ ਵੀ ਕਹਿੰਦੇ ਭਈ ਉਹ ਬਿਲਕੁਲ ਕੰਮ ਕਰਦੇ ਰਹੇ, ਹਾਲਾਂਕਿ ਇੰਨਾ ਖਤਰੇ ਵਾਲਾ ਮਾਹੌਲ ਸੀ, ਬਹੁਤ ਜਗ੍ਹਾ ਸ਼ਟਡਾਊਨ ਸੀ, ਪਰ ਉਹਨਾਂ ਦੀ ਨਾ ਤਾਂ ਤਨਖਾਹਾਂ ਵਧਾਈਆਂ ਗਈਆਂ, ਨਾ ਹੀ ਉਹਨਾਂ ਦੇ ਕਿਸੇ ਤਰ੍ਹਾਂ ਦੇ ਬੈਨੀਫਿਟ ਵਧਾਏ ਗਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੈਟਵਰਕ ਰੇਲ ਜੋ ਕੰਪਨੀ ਆ ਉਹਨਾਂ ਦੇ 13 ਰੇਲ ਆਪਰੇਟਰਸ ਹੈਗੇ ਆ ਉਹ ਵਾਕਆਊਟ ਕਰਨ ਜਾ ਰਹੇ ਆ ਕੱਲ੍ਹ ਨੂੰ,
ਮਿਕ ਲਿੰਚ ਜਨਰਲ ਸੈਕਟਰੀ ਹੈਗੇ RMT ਰੇਲ ਯੂਨੀਅਨ ਦੇ, ਉਹਨਾਂ ਨੇ ਬਲੇਮ ਕੀਤਾ ਆ ਵੀ ਇਹ ਸਾਰਾ ਕੁਛ ਗਵਰਨਮੈਂਟ ਕਰਕੇ ਹੋਇਆ ਆ, ਵੀ ਗਵਰਨਮੈਂਟ ਕਿਸੇ ਤਰ੍ਹਾਂ ਵੀ ਐਕਟ ਨਹੀਂ ਕਰ ਰਹੀ ਹੈਗੀ। ਅਗਲੀ ਖਬਰ ਵੱਲ ਚਲੀਏ। ਅੱਜ ਸਟਾਕ ਮਾਰਕੀਟ ਤਾਂ ਬੰਦ ਸੀ ਕਿਉਂਕਿ ਜੂਨਟੀਨ ਦੀ ਛੁੱਟੀ ਆ। ਆਪਾਂ ਸਵੇਰੇ ਵੀ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਸੀ। ਕੁਛ ਕੁ ਜੇ ਪੁਆਇੰਟ ਇਕੋਨਮੀ ਦੇ ਨਾਲ ਗੱਲ ਕਰਦੇ ਜਾਈਏ, ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ ਵੀ ਕ੍ਰਿਪਟੋ ਕਰੰਸੀ ਕਾਫੀ ਡਾਊਨ ਗਈ ਹੈਗੀ ਆ। ਡੈਮੋਕ੍ਰੇਟਸ ਇੱਕ ਬਿੱਲ ਇੰਟਰੋਡਿਊਸ ਕਰਨ ਜਾ ਰਹੇ ਆ ਜਿਹਦੇ ਨਾਲ ਸੋਸ਼ਲ ਸਿਕਿਉਰਿਟੀ ਦੇ ਵਿੱਚ ਘੱਟੋ ਘੱਟ $200 ਪਰ ਮੰਥ ਦਾ ਇਨਕਰੀਜ਼ ਹੋਊਗਾ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਇਹ ਹਜੇ ਪਾਸ ਨਹੀਂ ਹੋਇਆ ਕਿਉਂਕਿ ਫਿਰ ਕਾਲਸ ਬਹੁਤ ਆਉਂਦੀਆਂ, ਪਰ ਦੱਸਦੇ ਜਾਈਏ ਡੈਮੋਕ੍ਰੇਟਸ ਇੱਕ ਬਿੱਲ ਇੰਟਰੋਡਿਊਸ ਕਰਨ ਜਾ ਰਹੇ ਆ ਸੋਸ਼ਲ ਸਿਕਿਉਰਿਟੀ ਦੇ ਸੰਬੰਧ ਦੇ ਵਿੱਚ, ਜਿਹਦੇ ਨਾਲ $200 ਘੱਟੋ ਘੱਟ ਪਰ ਪਰਸਨ ਸੋਸ਼ਲ ਸਿਕਿਉਰਿਟੀ ਦਾ ਪਰ ਮੰਥ ਬੈਨੀਫਿਟ ਵਧੂਗਾ। ਫੈਡਰਲ ਚੇਅਰਮੈਨ ਜਰੋਮੀ ਪਾਵਲ ਉਹਨਾਂ ਨੇ ਤੇ ਹੋਰ ਐਕਸਪਰਟਸ ਨੇ ਇਹ ਕਿਹਾ ਵੀ ਸਾਨੂੰ ਇੰਟਰਸਟ ਰੇਟ ਹੋਰ ਵਧਾਉਣੇ ਪਊਗੇ ਜੇ ਇਨਫਲੇਸ਼ਨ ਦੇ ਉੱਤੇ ਕੰਟਰੋਲ ਕਰਨਾ ਹੈਗਾ ਜਾਂ ਰਿਸੈਸ਼ਨ ਤੋਂ ਬਚਣਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਨੇ 3 ਕੁਆਟਰ ਬੇਸਿਸ ਪੁਆਇੰਟ 0.75 ਇੰਟਰਸਟ ਰੇਟ ਵਧਾ ਦਿੱਤਾ ਸੀ, ਅਤੇ ਹੁਣ ਜੁਲਾਈ ਦੇ ਵਿੱਚ ਵੀ ਕਹਿੰਦੇ 0.75% ਇੰਟਰਸਟ ਰੇਟ ਵਧਾਇਆ ਜਾਊਗਾ, ਅਤੇ ਇੱਕ ਵਾਰੀ ਫਿਰ ਸੈਪਟੰਬਰ ਦੇ ਵਿੱਚ ਵੀ ਹੋ ਸਕਦਾ। ਸੋ ਜੇ ਇੱਕ ਸਾਲ ਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਾਊਗਾ, ਸੋ ਇਹਦਾ ਰੀਅਲ ਸਟੇਟ 'ਤੇ, ਮੌਰਗੇਜ 'ਤੇ, ਕ੍ਰੈਡਿਟ ਕਾਰਡਸ 'ਤੇ, ਉਹਨਾਂ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਬਿਟਕੋਇਨ ਦੀ ਪ੍ਰਾਈਸ $20,000 ਦੇ ਲਾਗੇ ਛਾਗੇ ਘੁੰਮ ਰਹੀ ਆ, ਈਵਨ $20,000 ਤੋਂ ਥੱਲੇ ਵੀ ਚਲ ਗਈ ਸੀ। ਇੱਕ ਟਾਈਮ ਦੇ ਉੱਤੇ ਬਿਟਕੋਇਨ $69,000 ਦੇ ਬਰਾਬਰ ਸੀ। ਐਵਰੇਜ ਗੈਸ ਦੀ ਪ੍ਰਾਈਸ USA ਦੇ ਵਿੱਚ $5 ਆ, ਪਰ ਕੈਲੀਫੋਰਨੀਆ ਦੇ ਵਿੱਚ $6.5 ਦੇ ਕਰੀਬ ਹੋ ਰਹੀ ਹੈਗੀ ਆ। ਵਾਲ ਸਟਰੀਟ ਦੇ ਮੁਤਾਬਕ ਪਿਛਲਾ ਹਫ਼ਤਾ ਜੋ ਉਹ ਵਰਸਟ ਵੀਕ ਸੀਗਾ ਕਿਉਂਕਿ ਬਹੁਤ ਡਾਊਨ ਜਿਹੜੀ ਆ ਸਟਾਕ ਮਾਰਕੀਟ ਗਈ ਹੈਗੀ ਆ। ਇਲੋਨ ਮਸਕ ਦੇ ਉੱਤੇ $250 ਬਿਲੀਅਨ ਦਾ ਲਾ ਸੂਟ ਫਾਈਲ ਹੋਣ ਜਾ ਰਿਹਾ ਆ, ਖਾਸ ਕਰਕੇ ਡੌਗ ਕੁਆਇਨ ਪਿਰਾਮਿਡ ਸਕੀਮ ਨੂੰ ਲੈ ਕੇ। ਇਹ ਆਪਾਂ ਪਿੱਛੇ ਵੀ ਦੱਸਦੇ ਆਏ ਹਾਂ। ਇੱਕ ਖਬਰ ਹੋਰ ਪਹਿਲਾਂ ਵੀ ਆਪਾਂ ਸਾਂਝੀ ਕੀਤੀ ਸੀ, ਪ੍ਰੋਡਕਟ ਦੇ ਸਾਈਜ਼ਸ, ਕੰਜ਼ਿਊਮਰ ਜਿਹੜਾ ਸਮਾਨ ਖਰੀਦਦੇ ਹੈਗੇ, ਜਿੱਦਾਂ ਆਪਾਂ ਸਾਰਾ ਜੋ ਸਮਾਨ ਖਰੀਦਦੇ ਸਟੋਰਾਂ ਤੋਂ, ਉਹਨਾਂ ਸਮਾਨ ਦੇ ਜਿਹੜੇ ਪੈਕਟਾਂ ਦੇ ਵਿੱਚ ਸਮਾਨ ਪਾਇਆ ਗਿਆ ਆ ਉਹਨਾਂ ਦੇ ਸਾਈਜ਼ ਘਟਾ ਦਿੱਤੇ ਗਏ ਆ ਕਿਉਂਕਿ ਪ੍ਰਾਈਸਸ ਵਧੀਆ ਆ, ਤਾਂ ਕਿ ਲੋਕ ਇਹ ਨਾ ਫੀਲ ਕਰਨ ਵੀ ਪ੍ਰਾਈਸ ਜ਼ਿਆਦਾ ਆ, ਕੀਮਤ ਜ਼ਿਆਦਾ ਹੈਗੀ ਆ। ਸੋ ਇਸ ਕਰਕੇ ਸਟੋਰਾਂ ਵਾਲਿਆਂ ਨੇ ਪੈਕੇਜਸ ਦਾ ਜਿਹੜਾ ਸਾਈਜ਼ ਆ ਉਹ ਘਟਾ ਦਿੱਤਾ ਹੈਗਾ। ਗੈਸ ਪ੍ਰਾਈਸ ਨੂੰ ਲੈ ਕੇ ਕਹਿੰਦੇ ਵੀ ਹੋ ਸਕਦਾ ਹੋਰ ਵੀ ਗੈਸ ਪ੍ਰਾਈਸਿਸ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਜਾਣ। ਸੋ ਇਹ ਕਾਫੀ ਖਤਰਾ ਹਜੇ ਹੈਗਾ ਆ, ਪਰ ਕੈਲੀਫੋਰਨੀਆ ਦੀ ਸਰਕਾਰ ਕੁਛ ਨਹੀਂ ਕਰ ਰਹੀ। ਫੈਡਰਲ ਹੁਣ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਹੈਗਾ ਵੀ ਮੈਂ ਗੈਸ ਟੈਕਸ ਹੌਲੀਡੇ ਕਰਕੇ ਇੱਕ ਬਿੱਲ ਕਾਂਗਰਸ 'ਚ ਉਹਨਾਂ ਨੂੰ ਕਿਹਾ, ਕਾਂਗਰਸ ਨੂੰ ਵੀ ਲੈ ਕੇ ਆਓ, ਜਿਹਦੇ ਮੁਤਾਬਕ ਗੈਸ ਦੇ ਉੱਤੇ ਜੋ ਟੈਕਸ ਆ ਉਹ ਕੁਛ ਸਮੇਂ ਦੇ ਲਈ ਘਟਾਇਆ ਜਾਵੇ। ਟੈਂਪਰੇਚਰ ਆਉਣ ਵਾਲੇ ਹਫ਼ਤੇ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਅਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਹਾਈ ਹੋਊਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਕਹਿੰਦੇ ਵੀ 105 110 ਡਿਗਰੀ ਤੱਕ ਵੀ ਸੈਂਟਰਲ ਵੈਲੀ ਦੇ ਵਿੱਚ ਟੈਂਪਰੇਚਰ ਜਾ ਸਕਦਾ ਆ। ਜੋ ਲੋਕ ਬਾਹਰ ਕੰਮ ਕਰਦੇ ਆ, ਖਾਸ ਕਰਕੇ ਖੇਤਾਂ ਵਿੱਚ, ਉਹਨਾਂ ਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਇੱਕ ਖਬਰ ਹੋਰ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਆਪਣੇ ਆਪ ਨੂੰ ਉਹ ਸੋਬਰਨ ਸਿਟੀਜ਼ਨ ਕਹਾਉਂਦੇ ਹੋਏ ਵੀ ਜੀ ਅਸੀਂ ਤਾਂ ਆਪਣੇ ਆਪ ਹੀ ਸਾਡਾ ਮੁਲਕ ਹੈਗਾ ਆ, ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। ਡਿਪਟੀਜ਼ ਨੇ ਇਹ ਕਿਹਾ ਵੀ ਉਹਨਾਂ ਦੇ ਕੋਲੋਂ ਲਾਈਵ ਐਮੂਨੀਸ਼ਨ, ਗਨ ਪਾਊਡਰ ਅਤੇ ਐਕਸਪਲੋਸਿਵ ਡਿਵਾਈਸਿਸ ਉਹਨਾਂ ਦੀ ਕਾਰ ਦੇ ਵਿੱਚੋਂ ਮਿਲੀਆਂ ਹੈਗੀਆਂ ਆ। ਸੋ 3 ਲੋਕਾਂ ਨੂੰ ਜੋ ਆਪਣੇ ਆਪ ਨੂੰ ਸੋਬਰਨ ਸਿਟੀਜ਼ਨ ਕਹਿ ਰਹੇ ਸੀ, ਪਿਛਲੇ ਸ਼ਨਿਚਰਵਾਰ ਨੂੰ ਸੈਨ ਵਰਨਾਡੀਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਵੱਲੋਂ ਅਰੈਸਟ ਕੀਤਾ ਗਿਆ ਆ। ਫੋਰਡ ਟੌਰਸ ਕਾਰ ਦੇ ਵਿੱਚ ਉਹ ਯਸ਼ੂਆ ਟਰੀ ਨੈਸ਼ਨਲ ਪਾਰਕ ਦੇ ਲਾਗੇ ਘੁੰਮ ਰਹੇ ਸੀ ਜਦੋਂ ਉਹਨਾਂ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਅਰੈਸਟ ਕੀਤਾ ਗਿਆ। ਕਾਰ ਦੇ ਵਿੱਚ ਜੋ
3 ਬੰਦੇ ਅਰੈਸਟ ਕੀਤੇ ਗਏ ਆ। ਉਹਨਾਂ ਦੇ ਵਿੱਚੋਂ ਇੱਕ ਡੇਵਿਡ ਰੋਸਲ 50 ਸਾਲਾਂ ਦਾ, ਜੈਫਰੀ ਰਸਲ 46 ਸਾਲਾਂ ਦਾ। ਉਹਨਾਂ ਨੇ ਆਪਣੇ ਆਪ ਨੂੰ ਸੋਬਰਨ ਸਿਟੀਜ਼ਨ ਦੱਸਿਆ ਆ। ਇਹ ਕਹਿੰਦੇ ਵੀ ਛੋਟਾ ਜਿਹਾ ਇੱਕ ਗਰੁੱਪ ਹੈਗਾ ਆ ਜੋ ਆਪਣੇ ਆਪ ਨੂੰ ਇਹ ਸਮਝਦੇ ਆ ਵੀ ਸਾਡੇ ਉੱਤੇ USA ਦਾ ਕੋਈ ਲਾ ਨਹੀਂ ਲਾਗੂ ਹੁੰਦਾ, ਅਤੇ ਉਹ ਵਾਇਲੈਂਟ ਟੈਕਟਿਕਸ ਵੀ ਯੂਜ਼ ਕਰਦੇ ਹੈਗੇ ਆਪਣੀ ਜੋ ਵੀ ਇੱਛਾ ਆ ਉਹਨੂੰ ਪੂਰੀਆਂ ਕਰਨ ਦੇ ਲਈ। ਸੋ ਇੱਥੇ ਹੀ ਆਪਾਂ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ